ਅੰਗਰੇਜ਼ ਦੌਰ ਦੇ ਵਿੱਚ ਜਿਹੜੇ ਗੁਰਦੁਆਰਾ ਸਾਹਿਬਾਨ ਨੇ ਇਹ ਮਹੰਤਾਂ ਦੇ ਜਿਹੜੇ ਉਹਨਾਂ ਦੀ ਕੇਅਰ ਦੇ ਅੰਡਰ ਦੇ ਦਿੱਤੇ ਗਏ ਸੀ। ਉਹ ਮਹੰਤਾਂ ਨੂੰ ਕੇਅਰ ਟੇਕਰ ਬਣਾ ਦਿੱਤਾ ਗਿਆ ਸੀ ਗੁਰਦੁਆਰਾ ਸਾਹਿਬਾਨ ਦਾ। ਅਤੇ ਉਹ ਗੁਰਦੁਆਰਾ ਸਾਹਿਬਾਨਾਂ ਦੀ ਜਿਹੜੀ ਰਿਲੀਜੀਅਸ ਪ੍ਰੋਸਪੈਕਟਿਵ ਦੇ ਨਾਲ ਜਿਹੜੀ ਕੇਅਰ ਕਰਨੀ ਚਾਹੀਦੀ ਸੀ ਉਹ ਨਹੀਂ ਸੀ ਕਰ ਪਾ ਰਹੇ। ਜਿਹੜੇ ਰਿਲੀਜੀਅਸ ਇੱਥੇ ਰਿਚੁਅਲਸ ਨੇ ਉਹ ਨਹੀਂ ਸੀ ਪਰਫੋਰਮ ਕਰਦੇ। ਉਦੋਂ ਇੱਥੇ ਉਹਨਾਂ ਨੇ ਆਪਣੇ ਵੱਖਰੇ ਨਿਜ਼ਾਮ ਸ਼ੁਰੂ ਕੀਤੇ ਸਨ, ਗੁਰਦੁਆਰੇ ਦੀ ਬੇਹਰਮਤੀ ਕਰਦੇ ਸੀ। ਕੁਝ ਸਰਟਨ ਇੰਸੀਡੈਂਟਸ ਹੋਏ ਸੀ ਜਿਸ ਤੋਂ ਬਾਅਦ ਸਿੱਖ ਸੰਗਤ ਨੇ ਫੈਸਲਾ ਕੀਤਾ ਕਿ ਜਿਹੜੇ ਗੁਰਦੁਆਰੇ ਨੇ ਉਹਨਾਂ ਨੂੰ ਵਾਪਸ ਸਿੱਖਾਂ ਦੇ ਹੋਲਡ ਦੇ ਵਿੱਚ ਲੈ ਲਿਆ ਜਾਵੇ। ਉਸ ਦੌਰਾਨ ਜਦੋਂ ਬ੍ਰਿਟੇਨ ਗੌਰਮੈਂਟ ਇੱਥੇ ਚੱਲ ਰਹੀ ਸੀ, ਗੋਰਿਆਂ ਦੀ ਹਕੂਮਤ ਸੀ ਅਤੇ ਮਹੰਤਾਂ ਦੇ ਕਬਜ਼ੇ 'ਚੋਂ ਗੁਰਦੁਆਰੇ ਛਡਾਉਣ ਲਈ 1921 ਦੇ ਦੌਰਾਨ ਜਿਹੜਾ ਨਾ ਇਹ ਬਾਕਾਇਦਾ ਇੱਕ ਜੱਥਾ ਆਇਆ ਸੀ ਨਨਕਾਣਾ ਸਾਹਿਬ ਇੱਥੇ ਗੁਰਦੁਆਰਾ ਸਾਹਿਬ ਆਜ਼ਾਦ ਕਰਾਉਣ ਲਈ। ਉਹਨਾਂ ਨੇ ਆ ਕੇ ਇੱਥੇ ਰਿਕੁਐਸਟ ਕੀਤੀ ਸੀ ਕਿ ਗੁਰਦੁਆਰਾ ਸਾਹਿਬ ਜਿਹੜਾ ਉਹ ਸਿੱਖਾਂ ਦੇ ਹਵਾਲੇ ਵਾਪਸ ਕਰ ਦਿੱਤਾ ਜਾਵੇ ਤਾਂ ਕਿ ਉਹ ਆਪਣੇ ਧਾਰਮਿਕ ਜਿਹੜੇ ਇੱਥੇ ਰਿਚੁਅਲਸ ਨੇ ਉਹ ਆਪ ਪਰਫੋਰਮ ਕਰਨ ਸਹੀ ਤਰੀਕੇ ਦੇ ਨਾਲ। ਤਾਂ ਉਸ ਦੌਰਾਨ ਜਿਹੜਾ ਜੱਥਾ ਇੱਥੇ ਆਇਆ ਸੀ ਉਸ ਜੱਥੇ ਦੀ ਇਹ ਇੱਕ ਵੱਡੀ ਹਿਸਟਰੀ ਹੈ। ਲੇਕਿਨ ਜਦੋਂ ਜੱਥਾ ਇੱਥੇ ਆਇਆ ਸੀ ਤਾਂ ਉਹ ਜੱਥੇ ਨੂੰ ਇੱਥੇ ਉਹਨਾਂ ਨੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਸੀ। ਸੋਚੀ ਸਮਝੀ ਸਾਜ਼ਿਸ਼ ਦੇ ਮੁਤਾਬਕ ਉਹਨਾਂ ਨੇ ਅੰਦਰ ਤਾੜ ਕੇ ਅਤੇ ਫਾਇਰਿੰਗ ਕਰਕੇ ਔਰ ਜ਼ਿੰਦਾ ਜਲਾ ਕੇ ਔਰ ਬਹੁਤ ਸਾਰੇ ਤਸੀਹੇ ਦੇ ਕੇ ਉਹਨਾਂ ਨੇ ਇੱਥੇ ਸ਼ਹੀਦ ਕਰ ਦਿੱਤਾ ਸੀ ਉਸ ਪੂਰੇ ਜੱਥੇ ਨੂੰ। ਇਹ ਲਿਸਟ ਹੈ ਉਸ ਪੂਰੇ ਜੱਥੇ ਦੀ ਜਿਹੜੇ 1921 ਦੇ 20 ਫਰਵਰੀ 1921 ਦੇ ਜਿਹੜੇ ਇੰਸੀਡੈਂਟ ਦੇ ਦੌਰਾਨ ਸ਼ਹੀਦ ਹੋਏ ਸੀ। ਇਹਨੂੰ ਕਿਹਾ ਜਾਂਦਾ ਸਾਕਾ ਨਨਕਾਣਾ ਸਾਹਿਬ। ਨਨਕਾਣਾ ਸਾਹਿਬ ਸਾਕਾ ਹੈ। ਇਹਦੀ ਵੀ ਆਪਣੀ ਇੱਕ ਅਲੱਗ ਹਿਸਟਰੀ ਹੈ ਜੀ। ਇਹ ਸਾਕਾ ਜਦੋਂ ਨਨਕਾਣਾ ਸਾਹਿਬ 1921 'ਚ ਹੁੰਦਾ ਹੈ, ਇਹ ਤੋਂ ਪਹਿਲੇ ਜਿਹੜਾ ਜੱਥਾ ਸੀ ਉਹਨੇ ਪਹਿਲਾ ਜਿਹੜਾ ਵਿਜ਼ਿਟ ਕੀਤਾ ਸੀ ਉਹ ਗੁਰਦੁਆਰਾ ਬਾਬੇ ਦੀ ਬੀਰ ਸਿਆਲਕੋਟ ਹੈ ਉੱਥੇ ਕੀਤਾ ਸੀ। ਉਸ ਤੋਂ ਬਾਅਦ ਨਨਕਾਣਾ ਸਾਹਿਬ ਤੋਂ ਬਾਅਦ ਗੋਲਡਨ ਟੈਂਪਲ ਅੰਮ੍ਰਿਤਸਰ ਐਂਡ ਲੇਟਰ ਔਨ ਉਹਨਾਂ ਨੇ ਗੁਰਦੁਆਰਾ ਰਿਫਾਰਮ ਮੂਵਮੈਂਟ ਇੱਕ ਚੱਲ ਗਈ ਪੂਰੀ। ਔਰ ਉਸ ਤੋਂ ਬਾਅਦ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਬਣ ਗਈ। ਫਿਰ ਇੱਕ ਉਹਨਾਂ ਦੀ ਇੱਕ ਪੋਲੀਟੀਕਲ ਕਮੇਟੀ ਬਾਕਾਇਦਾ ਪੋਲੀਟੀਕਲ ਟੀਮ ਬਣ ਗਈ ਸਿੱਖਾਂ ਦੀ। ਔਰ ਇਸ ਤਰ੍ਹਾਂ ਬੜੀ ਸਾਰੀ ਰਿਫਾਰਮਸ ਆਈਆਂ ਸੀ। ਦਿਸ ਵਾਜ਼ ਦਾ ਇਨੀਸ਼ੀਏਸ਼ਨ ਜਿੱਥੋਂ ਇਨੀਸ਼ੀਏਟ ਕੀਤਾ ਗਿਆ। ਔਰ ਸਾਕਾ ਨਨਕਾਣਾ ਸਾਹਿਬ ਜਿਹੜਾ ਹਿਸਟੋਰੀਕਲ ਅਗਰ ਤੁਸੀਂ ਉਹਨੂੰ ਦੇਖੋ ਤਾਂ ਇੱਕ ਬਹੁਤ ਵੱਡੀ ਜਗ੍ਹਾ ਰੱਖਦਾ। ਜਿਹੜੇ ਗੁਰਦੁਆਰਾ ਸਾਹਿਬ ਨੇ ਨਾ ਇਹਨਾਂ ਦੇ ਨਾਂ 'ਤੇ ਲੋਕਾਂ ਨੇ ਆਪਣੀਆਂ ਜ਼ਮੀਨਾਂ ਲਗਾ ਦਿੱਤੀਆਂ ਸੀ, ਬਹੁਤ ਸਾਰੀਆਂ ਜ਼ਮੀਨਾਂ। ਐਂਡ ਦੈਟ ਵਾਜ਼ ਦ ਬੇਸਿਕ ਸੈਂਟਰ ਆਫ ਰੈਵਨਿਊ ਜਿੱਥੋਂ ਬਹੁਤ ਜ਼ਿਆਦਾ ਰੈਵਨਿਊ ਜਨਰੇਟ ਹੁੰਦਾ ਸੀ। ਔਰ ਗੋਰੇ ਜਿਹੜੀ ਸਰਕਾਰ ਹੈ ਉਹਨਾਂ ਨੇ ਰੈਵਨਿਊ ਦੇ ਉੱਤੇ ਆਪਣਾ ਹੋਲਡ ਕਰਨ ਵਾਸਤੇ ਮਹੰਤ ਆਪਣੀ ਮਰਜ਼ੀ ਦੇ ਗੁਰਦੁਆਰਿਆਂ ਦੀ ਕੇਅਰ ਟੇਕਰ ਲਗਾ ਦਿੱਤੇ ਸੀ ਤਾਂ ਕਿ ਉਹ ਰੈਵਨਿਊ ਜਿੰਨਾ ਜਨਰੇਟ ਹੋਵੇ ਉਹ ਸਾਰਾ ਮਹੰਤਾਂ ਦੇ ਥਰੂ ਉਹਨਾਂ ਦੇ ਕੋਲ ਜਾਵੇ। ਔਰ ਦੋ ਚੀਜ਼ਾਂ ਸਨ। ਪਹਿਲੀ ਚੀਜ਼ ਸੀ ਰੈਵਨਿਊ, ਜਿਹੜੀ ਜ਼ਮੀਨਾਂ ਸੀ, ਜਿੰਨੀਆਂ ਜ਼ਮੀਨਾਂ ਦੀ ਕਮਾਈ ਆਉਂਦੀ ਸੀ ਉਹ ਸਾਰੀ ਗੋਰਾ ਸਰਕਾਰ ਲੈ ਜਾਂਦੀ ਸੀ। ਦੂਸਰਾ ਦੇਰ ਇਜ਼ ਅਨਦਰ ਐਸਪੈਕਟ ਆਫ ਸਿੱਖੀਜ਼ਮ ਕਿ ਇੱਥੇ 10% ਹੁੰਦਾ ਹੈ, 10ਵਾਂ ਹਿੱਸਾ ਆਫ ਦਾ ਅਰਨਿੰਗ। ਜ਼ਕਾਤ ਦੇ ਵਿੱਚ ਥੋੜ੍ਹਾ ਹੁੰਦਾ। ਇਸ ਤਰ੍ਹਾਂ ਸਿੱਖੀਜ਼ਮ ਨੂੰ ਛੱਡ ਅਗਰ ਅਸੀਂ ਦੇਖੀਏ ਸਪੈਸੀਫਿਕਲੀ ਉਹਦੇ ਵਿੱਚ 10ਵਾਂ ਹਿੱਸਾ ਹੈ ਐਂਡ ਦੈਟ ਬਿਕਮਸ ਅ ਹੈਂਡਸਮ ਅਮਾਊਂਟ। ਅਤੇ ਉਹ ਜਿਹੜੀ ਅਮਾਊਂਟ ਹੈ ਔਰ ਰੈਵਨਿਊ, ਇਹ ਦੋਨੋਂ ਚੀਜ਼ਾਂ ਜਿਹਨਾਂ ਦੇ ਉੱਤੇ ਹੋਲਡ ਕਰਨ ਵਾਸਤੇ ਗੋਰਿਆਂ ਨੇ ਮਹੰਤਾਂ ਨੂੰ ਲਾਇਆ ਸੀ। ਸੈਕੰਡਲੀ ਦੇ ਵਾਂਟਡ ਟੂ ਕੀਪ ਦ ਸਿੱਖਸ ਅੰਡਰ ਕੰਟਰੋਲ ਐਂਡ ਦੇ ਵਾਂਟਡ ਕਿ ਕੋਈ ਇਹਨਾਂ ਦੇ ਅਗੇਂਸਟ ਖੜਾ ਨਾ ਹੋਵੇ, ਕੋਈ ਸਮਝ ਬੂਝ ਨਾ ਆਵੇ, ਕੋਈ ਐਜੂਕੇਸ਼ਨ ਨਾ ਆਵੇ, ਕੋਈ ਸੈਂਟਰਲਾਈਜ਼ਡ ਨਾ ਹੋਣ, ਮੁਤਹਿਦ ਨਾ ਹੋਣ, ਇਕੱਠੇ ਨਾ ਹੋਣ, ਯੂਨਿਟੀ ਨਾ ਹੋਵੇ। ਇਸ ਕਿਸਮ ਦੀਆਂ ਚੀਜ਼ਾਂ ਵਾਸਤੇ ਉਹਨਾਂ ਨੇ ਇਹ ਆਪਣੇ ਹੋਲਡ 'ਚ ਰੱਖੇ ਸੀ ਗੁਰਦੁਆਰੇ। ਲੇਟਰ ਔਨ ਜਦੋਂ 1921 ਦੇ ਵਿੱਚ ਸਰਦਾਰ ਲਛਮਣ ਸਿੰਘ ਸੀ, ਸੰਤ ਸਰਦਾਰ ਦਲੀਪ ਸਿੰਘ ਸੀ, ਉਹਨਾਂ ਦੀ ਰਹਿਨੁਮਾਈ ਦੇ ਵਿੱਚ ਉਹਨਾਂ ਦੀ ਜਥੇਦਾਰੀ ਦੇ ਵਿੱਚ ਇੱਥੇ ਆਏ ਸੰਗਤਾਂ ਗੁਰਦੁਆਰਾ ਆਜ਼ਾਦ ਕਰਾਉਣ ਵਾਸਤੇ ਮਹੰਤਾਂ ਕੋਲੋਂ। ਫਿਰ ਉਹਨਾਂ ਨੂੰ ਸ਼ਹੀਦ ਇੱਥੇ ਕੀਤਾ ਗਿਆ। ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਜਾਂਦੇ ਹਾਂ ਤਾਂ ਮੈਂ ਤੁਹਾਨੂੰ ਉਹਨਾਂ ਦੇ ਨਾਲ ਸਾਇੰਸ ਵੀ ਦਿਖਾ ਦਿਆਂਗਾ ਕਿ ਜਿਹੜੇ ਬੁਲੇਟਸ ਚਲਾਏ ਗਏ। Again, I was to tell you about the bullet signs that were discovered after Saka Nankana Sahib in 1921. These are the signs of bullets. Those were fired on the Sikhs who were worshipping inside the Gurdwara Sahib when they were attacked by the
Mahant Narayan Das, and around 7 or 8 are the bullet signs available over here. बाकी ਜਿਹੜੇ ਨੇ ਉਹ ਖਤਮ ਹੋ ਗਏ ਨੇ, ਬਟ ਐਜ਼ ਫॉर द ਮੈਮਰੀ ਇਹ 7 ਤੋਂ 8 ਨਿਸ਼ਾਨ ਜਿਹੜੇ ਨੇ ਇਹਨਾਂ ਦੇ ਵੀ ਪ੍ਰੀਜ਼ਰਵ ਰੱਖੇ ਗਏ ਨੇ. ਯੂ ਕੈਨ ਸੀ ਦ 4 ਸਾਈਨਸ ਇਨਸਾਈਡ. 1 2 3 and 4. ਉੱਥੇ ਝੰਡ ਸਾਹਿਬ ਹੈ. ਝੰਡ ਸਾਹਿਬ 'ਤੇ ਜਾ ਕੇ ਮੈਂ ਤੁਹਾਨੂੰ ਉਹਦੀ ਹਿਸਟਰੀ ਵੀ ਦੱਸਾਂਗਾ ਕਿ ਝੰਡ ਸਾਹਿਬ ਦੇ ਨਾਲ ਜਿਹੜਾ ਪੁੱਠੇ ਟੰਗ ਕੇ ਤੇ ਜਲਾ ਦਿੱਤਾ ਗਿਆ ਸੀ, ਔਰ ਇਸ ਤਰ੍ਹਾਂ ਉਹਨਾਂ ਨੇ ਬੜੀਆਂ ਜ਼ੁਲਮਾਂ ਕਰਕੇ ਤੇ ਇੱਥੇ ਸਿੱਖਾਂ ਨੂੰ ਸ਼ਹੀਦ ਕੀਤਾ ਸੀ. ਇਹ ਗੁਰਦੁਆਰਾ ਸਾਹਿਬ ਦਾ ਉਹ ਝੰਡ ਹੈ ਜੀ. ਜਦੋਂ 20 ਫਰਵਰੀ 1921 ਨੂੰ ਇੱਥੇ ਸਾਕਾ ਨਨਕਾਣਾ ਸਾਹਿਬ ਵਾਪਰਿਆ, ਇੱਥੇ ਜਦੋਂ ਸਿੱਖ ਸੰਗਤਾਂ ਸਰਦਾਰ ਲਛਮਣ ਸਿੰਘ ਦੀ ਜਥੇਦਾਰੀ ਦੇ ਵਿੱਚ ਆਈਆਂ ਗੁਰਦੁਆਰਾ ਸਾਹਿਬ ਮਹੰਤਾਂ ਦੇ ਕਬਜ਼ੇ ਤੋਂ ਆਜ਼ਾਦ ਕਰਾਉਣ ਲਈ, ਉਹਨਾਂ ਨੂੰ ਇੱਥੇ ਸ਼ਹੀਦ ਕੀਤਾ ਗਿਆ. ਇਸ ਦਰਖਤ ਦੇ ਨਾਲ ਉਹਨਾਂ ਨੂੰ ਬੰਨ੍ਹ ਕੇ ਸਾੜ ਦਿੱਤਾ ਗਿਆ ਸੀ, ਜਲਾ ਦਿੱਤਾ ਗਿਆ ਸੀ, ਤੇ ਉਸ ਦੀ ਯਾਦਗਾਰ ਦੇ ਵਿੱਚ ਇੱਥੇ ਮੋਨੂਮੈਂਟ ਛੋਟਾ ਜਿਹਾ ਬਣਾਇਆ ਹੋਇਆ. ਇਹ ਮੈਂ ਅਗਰ ਇਹ ਬਹੁਤ ਵੱਡੀ ਗੱਲ ਨਾ ਹੋਵੇ ਤੇ ਮੈਂ ਛੋਟੇ ਹੁੰਦਿਆਂ ਇਸ ਦਰਖਤ ਦੇ ਵਿੱਚੋਂ ਨਾ ਉਹ ਜਿਹੜੇ ਉਹ ਬਲੱਡ ਦੇ ਨਾਲ ਉਹ ਲਾਲ ਜੇ ਨਿਸ਼ਾਨ ਜਿਹੇ ਹੁੰਦੇ ਨੇ, ਮੈਂ ਉਹ ਦੇਖ ਚੁੱਕਿਆ ਹੋਇਆ ਖੁਦ ਆਪਣੀ ਅੱਖਾਂ ਦੇ ਨਾਲ. ਸੋ ਯਾਰ ਛੋਟੇ ਹੁੰਦੇ ਇੱਥੇ ਆਉਂਦੇ ਸੀ ਨਾ, ਤੇ ਉਹ ਚਿੜੀਆਂ ਵਾਸਤੇ ਇੱਥੇ ਚਾਵਲ ਵੀ ਪਾਈਦੇ ਸੀ, ਤੇ ਦਰਖਤ ਅੰਦਰੋਂ ਖਾਲੀ ਹੈ, ਆਵਾਜ਼ ਆਉਂਦੀ, ਬਟ ਇਹ ਹਰ ਸੀਜ਼ਨ 'ਚ ਇਸੇ ਤਰ੍ਹਾਂ ਭਰ ਜਾਂਦਾ ਹੈ, ਔਰ ਹਰ ਸੀਜ਼ਨ 'ਚ ਇਸੇ ਤਰ੍ਹਾਂ ਖਾਲੀ ਹੋ ਜਾਂਦਾ ਹੈ. ਜਦੋਂ ਸਾਕਾ ਨਨਕਾਣਾ ਸਾਹਿਬ ਹੋਇਆ ਨਾ, ਤੇ ਚूँकि ਇਹ ਮਹੰਤ ਨੇ ਆਪਣੇ ਪੈਰਾਂ ਤੇ ਖਲੋ ਕੇ, ਦੋ ਬ੍ਰਿਟਿਸ਼ ਗਵਰਨਮੈਂਟ ਉਹਨੂੰ ਬੈਕ ਤੇ ਜ਼ਰੂਰ ਕਰ ਰਹੀ ਸੀ, ਲੇਕਿਨ ਮਹੰਤ ਨੇ ਆਪਣੇ ਪੈਰਾਂ ਤੇ ਖਲੋ ਕੇ ਸਾਰੀ ਕਾਰਵਾਈ ਕੀਤੀ ਸੀ, ਤੇ ਫਿਰ ਉਹਨੇ ਇਸ ਵਾਕਿਏ ਦੇ, ਇਸ ਸਾਕੇ ਦੇ ਜਿਹੜੇ ਨਿਸ਼ਾਨ ਨੇ ਉਹਨਾਂ ਨੂੰ ਮੁਕਾਉਣ ਵਾਸਤੇ, ਜਿਹੜੀਆਂ ਬਕਾਇਆ ਜਾਤ ਨੇ ਉਹਨਾਂ ਨੂੰ ਖਤਮ ਕਰਨ ਵਾਸਤੇ ਉਹਨੇ ਇਹ ਕੀਤਾ ਕਿ ਜਿਹੜੀ ਡੈੱਡ ਬੋਡੀਜ਼ ਜਿੱਥੇ ਸਨ ਉੱਥੇ ਉਹਨਾਂ ਨੇ ਉਹਨਾਂ ਉੱਤੇ ਉਹ ਆਇਲ ਛਿੜਕਾ ਕੇ, ਕੈਰੋਸੀਨ ਵਗੈਰਾ ਪਾ ਕੇ, ਤੇ ਉੱਥੇ ਹੀ ਅੱਗ ਲਾ ਦਿੱਤੀ ਤਾਂ ਕਿ ਜਿਹੜੇ ਨਿਸ਼ਾਨ ਨੇ ਉਹ ਖਤਮ ਹੋ ਜਾਣ. ਸੋ ਇਹ ਜਿਹੜਾ ਸਾਰਾ ਗੁਰਦੁਆਰਾ ਨੇ, ਸਮਝ ਲਓ ਕਿ ਇਵੇਂ ਸੀ ਜਿਵੇਂ ਸੇਵੇ ਹੁੰਦੇ ਨੇ, ਸੇਵਾ ਹੀ ਬਣਿਆ ਹੋਇਆ ਸੀ ਇੱਥੇ. ਮਤਲਬ ਜਗ੍ਹਾ ਤੇ ਲਾਸ਼ਾਂ ਸੜ ਰਹੀਆਂ ਸਨ, ਜੋ ਕਿ ਬੜਾ ਇੱਕ ਗਲਤ ਕੰਮ ਕੀਤਾ ਗਿਆ. ਲੇਟਰ ਔਨ ਜਦੋਂ ਇੱਕ ਦਿਨ ਬਾਅਦ ਗੁਰਦੁਆਰਾ ਸਾਹਿਬ DC ਆਏ ਔਰ ਬ੍ਰਿਟਿਸ਼ ਗਵਰਨਮੈਂਟ ਦੇ ਕੁਝ ਅਫੀਸਰ ਆਏ, ਕੁਝ ਸਿੱਖ ਵੱਡੇ ਲੀਡਰ ਆਏ, ਜਦੋਂ ਇੱਥੇ ਪਹੁੰਚੇ, ਉਹਨਾਂ ਨੇ ਆ ਕੇ ਜਦੋਂ ਗੁਰਦੁਆਰਾ ਸਾਹਿਬ ਦਾ ਗੇਟ ਖੋਲ੍ਹਿਆ, ਅਨਲੌਕ ਕਰਕੇ ਅੰਦਰ ਆਏ, ਤੇ ਫਿਰ ਜਿਹੜੀਆਂ ਡੈੱਡ ਬੋਡੀਜ਼ ਦੀ ਜਿਹੜੀ ਰਿਮੇਨਿੰਗ ਸਨ, ਜਿੰਨੀਆਂ ਜੋ ਕੁਝ ਬਚਿਆ ਸੀ, ਉਹਨਾਂ ਸਾਰਿਆਂ ਨੂੰ ਇਕੱਠਾ ਕਰਕੇ, ਜਿਹੜੇ ਬੋਡੀ ਪਾਰਟਸ ਨੇ ਉਹਨਾਂ ਨੂੰ ਇਕੱਠੇ ਕਰਕੇ ਇਸ ਜਗ੍ਹਾ ਦੇ ਉੱਤੇ ਇੱਕ ਸੈਂਟਰਲ ਇੱਕ ਅੰਗੀਠਾ ਬਣਾਇਆ ਗਿਆ ਸੀ, ਤੇ ਸਿੱਖ ਰਿਚੁਅਲਸ ਦੇ ਅਕੋਰਡਿੰਗ ਇੱਥੇ ਸੰਸਕਾਰ ਕੀਤਾ ਗਿਆ ਸੀ. ਉਹ ਇੱਕ ਅੰਗੀਠਾ ਜਿਹੜਾ ਬਣਾਇਆ ਗਿਆ, ਉਹਦੀ ਯਾਦ ਦੇ ਵਿੱਚ ਇੱਥੇ ਸ਼ਹੀਦੀ ਡਿਊਟੀ ਵੀ ਬਣਾਈ ਗਈ ਹੈ, ਔਰ ਅਕੋਰਡਿੰਗ ਟੂ ਹਿਸਟੋਰੀਕਲ ਫੈਕਟਸ ਇਹਦੀ ਬੇਸਮੈਂਟ ਦੇ ਵਿੱਚ ਕਿਤੇ ਕੋਈ ਰਸਤਾ ਜਾਂਦਾ, ਜੋ ਕਿ ਹੁਣ ਕੰਸਟਰਕਸ਼ਨ ਦੇ ਦੌਰਾਨ ਬੰਦ ਹੈ, ਬਟ ਦੈਟ ਇਜ਼ 100% ਓਬਵੀਅਸ ਕਿ ਇੱਥੇ ਬੇਸਮੈਂਟ ਇੱਕ ਮੌਜੂਦ ਹੈ, ਔਰ ਉਸ ਬੇਸਮੈਂਟ ਦੇ ਵਿੱਚ ਉਹਨਾਂ ਦਾ ਇੱਕ ਮੋਨੂਮੈਂਟ ਵੀ ਬਣਿਆ ਹੋਇਆ ਉਹਨਾਂ ਸ਼ਹੀਦਾਂ ਦਾ. ਸੋ ਲੇਟਰ ਔਨ ਆਈ ਓਬਜ਼ਰਵ ਕਿ ਅਗਰ ਕੋਈ ਚੀਜ਼ਾਂ ਇੱਦਾਂ ਦੀਆਂ ਹੋ ਸਕੀਆਂ ਤਾਂ ਸ਼ਾਇਦ ਇੱਥੋਂ ਉਹ ਜਿਹੜਾ ਮੋਨੂਮੈਂਟ ਹੈ ਉਹਨੂੰ ਵੀ ਡਿਸਕਵਰ ਕਰ ਲਿਆ ਜਾਵੇ, ਬਟ ਅਕੋਰਡਿੰਗ ਟੂ ਹਿਸਟਰੀ ਇਹਦੇ ਬੈਕਗਰਾਊਂਡ ਦੇ ਵਿੱਚ, ਇਹਦੇ ਬੇਸਮੈਂਟ ਦੇ ਵਿੱਚ ਉਹ ਮੌਜੂਦ ਹੈ ਮੋਨੂਮੈਂਟ.
ਜਿਹੜੀ ਨੇਸ਼ਨ ਆਪਣੀ ਹਿਸਟਰੀ, ਆਪਣੇ ਬੈਕਗਰਾਉਂਡ ਨੂੰ, ਆਪਣੇ ਪਿਛੋਕੜ ਨੂੰ ਨਹੀਂ ਜਾਣਦੀ, ਉਹ ਖਤਮ ਹੋ ਜਾਂਦੀ ਹੈ। ਸਾਡਾ ਪਾਕਿਸਤਾਨ ਦੇ ਵਿੱਚ ਇੱਕ ਬਹੁਤ ਵੱਡਾ ਵਿਰਸਾ ਹੈ। ਮੈਂ ਇਹ ਕਹਾਂਗਾ ਤੇ ਗਲਤ ਨਹੀਂ ਹੋਏਗਾ ਕਿ ਅਸੀਂ ਇੱਕ ਪੈਰ ਚੁੱਕੀਏ ਤੇ ਦੂਜਾ ਪੈਰ ਰੱਖੀਏ ਨਾ, ਤਾਂ ਸਿੱਖੀਜ਼ਮ ਦੀ ਕੋਈ ਨਾ ਕੋਈ ਹਿਸਟਰੀ ਤੁਹਾਨੂੰ ਇੱਥੇ ਲੱਭ ਜਾਏਗੀ। ਬੇਤਹਾਸ਼ਾ ਗੁਰਦੁਆਰੇ ਨੇ, ਬੇਤਹਾਸ਼ਾ ਹਿਸਟੋਰੀਕਲ ਫੈਕਟਸ ਐਂਡ ਫਿਗਰਸ ਨੇ, ਬੇਤਹਾਸ਼ਾ ਆਰਕੀਟੈਕਟ ਹੈ। ਇਤਨਾ ਵੱਡਾ ਤੁਹਾਡੇ ਕੋਲ ਆਰਕੀਓਲੋਜੀ ਦਾ ਖਜ਼ਾਨਾ ਹੈ ਜਿਹੜਾ ਸਿੱਖਾਂ ਦੇ ਨਾਲ, ਸਿੱਖ ਦੌਰ 50 ਸਾਲ ਤੱਕ ਵਾਹਿਦ ਸਿੱਖ ਸਕੂਲ ਸੀ ਜਿਹਨੇ, ਮਹਾਰਾਜਾ ਰਣਜੀਤ ਸਿੰਘ ਜਿਹਨੇ ਪੰਜਾਬ 'ਤੇ ਹੁਕੂਮਤ ਕੀਤੀ ਹੈ। ਦ ਵੈਰੀ ਫਸਟ ਪੰਜਾਬੀ ਜਿਹਨੇ ਆਪਣੀ ਲੈਂਡ ਦੇ ਉੱਤੇ ਖੁਦ ਹੁਕੂਮਤ ਕੀਤੀ। ਉਸ 50 ਸਾਲ ਦੇ ਦੌਰਾਨ ਤੁਹਾਡਾ ਕੀ ਖਿਆਲ ਹੈ ਕਿ ਉਹਨੇ 50 ਚੀਜ਼ਾਂ ਵੀ ਨਹੀਂ ਬਣਾਈਆਂ ਹੋਣਗੀਆਂ? ਅੱਜ ਅਸੀਂ 11-12 ਹਿਸਟੋਰੀਕਲ ਗੁਰਦੁਆਰੇ ਜਿਹੜੇ ਨੇ ਉਹਨਾਂ ਨੂੰ ਫੰਕਸ਼ਨਲ ਕਰਕੇ ਉਹਨਾਂ ਦੇ ਵਿੱਚ ਬੈਠੇ ਹਾਂ, ਤੇ ਉਸ ਬਾਰੇ ਕੀ ਜਿਹੜੀਆਂ 1500 ਮਸੀਤਾਂ ਤੇ ਦਰਗਾਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਵਿੱਚ ਜਾਂਦਾ ਸੀ ਬਾਕਾਇਦਾ ਗ੍ਰਾਂਟ, ਤੇ ਉਹਨਾਂ ਗੁਰਦੁਆਰਿਆਂ ਦੇ ਬਾਰੇ, ਉਹਨਾਂ ਹਿਸਟੋਰੀਕਲ ਹਵੇਲੀਆਂ ਦੇ ਬਾਰੇ ਕੀ, ਉਹਨਾਂ ਜਗ੍ਹਾ ਦੇ ਬਾਰੇ ਕੀ ਜਿੱਥੇ ਸਿੱਖ ਰਹਿੰਦੇ ਰਹੇ, ਜਿੱਥੇ ਫੌਜਾਂ ਮਿਸਲਾਂ ਬੈਠੀਆਂ, ਜਿੱਥੇ ਸਿੱਖਾਂ ਨੇ ਆਪਣੇ ਹੈੱਡਕੁਆਟਰਸ ਬਣਾਏ, ਜਿੱਥੇ ਸਿੱਖਾਂ ਦੀਆਂ ਰਿਹਾਇਸ਼ ਗਾਹਾਂ ਸਨ, ਹਵੇਲੀਆਂ ਸਨ, ਘਰ ਸਨ। ਫਿਰ ਹਰ ਉਹ ਹਿਸਟੋਰੀਕਲ ਜਗ੍ਹਾ ਜਿੱਥੇ ਬਾਬਾ ਜੀ ਨੇ ਵਿਜ਼ਿਟ ਕੀਤਾ, ਬਾਬਾ ਜੀ ਨੇ ਟਰੈਵਲ ਕੀਤਾ, ਦੂਸਰੇ ਗੁਰੂ ਸਾਹਿਬਾਨ ਆਏ, ਗੁਰੂ ਹਰਗੋਬਿੰਦ ਜੀ ਆਏ ਲਾਹੌਰ ਦੇ ਵਿੱਚ, ਮਜ਼ੰਗ ਵਾਲਾ ਗੁਰਦੁਆਰਾ ਅਸੀਂ ਖੋਲ੍ਹ ਲਿਆ। ਹੋਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਿਹੜੇ ਅਸਥਾਨ ਨੇ ਉਹਨਾਂ ਦੇ ਬਾਰੇ ਸਾਨੂੰ ਪਤਾ ਹੀ ਨਹੀਂ ਹੈ। ਸ਼ਾਹੀ ਕਿਲੇ ਦੇ ਵਿੱਚ ਗੁਰਦੁਆਰਾ ਹੈ, ਐਚਐਸਐਨ ਕਾਲਜ ਦੇ ਵਿੱਚ ਗੁਰਦੁਆਰਾ ਹੈ, ਕਿੱਥੇ ਕਿੱਥੇ ਗੁਰਦੁਆਰੇ ਨਹੀਂ ਹੈਗੇ, ਸਾਨੂੰ ਪਤਾ ਹੀ ਨਹੀਂ ਹੈ। ਰੀਜ਼ਨ ਬੀਇੰਗ ਇਹ ਸਾਡਾ ਇਕੱਲਿਆਂ ਸਿੱਖਾਂ ਦਾ ਪ੍ਰੋਬਲਮ ਨਹੀਂ ਹੈ, ਇਹ ਹਰ ਨੇਸ਼ਨ 'ਚ ਹੀ ਇੱਦਾਂ ਹੈ ਕਿ ਜਿਹੜੀ ਯੰਗ ਜਨਰੇਸ਼ਨ ਹੈ ਨਾ, ਉਹਨੂੰ ਪਹਿਲੇ ਨੰਬਰ ਦੇ ਉੱਤੇ ਪੇਰੈਂਟਸ ਦੀ, ਵੱਡਿਆਂ ਦੀ ਗਲਤੀ ਹੈ, ਉਹਨੂੰ ਬੈਕਗਰਾਉਂਡ ਦੇ ਬਾਰੇ ਦੱਸਦੇ ਹੀ ਨਹੀਂ। ਦੇ ਡੋਂਟ ਬਾਦਰ ਕਿ ਉਹਨਾਂ ਨੂੰ ਦੱਸਿਆ ਜਾਵੇ ਕਿ ਤੁਹਾਡਾ ਬੈਕਗਰਾਉਂਡ ਕੀ ਹੈ ਪੁੱਤਰ, ਤੁਸੀਂ ਜਿਹੜੇ ਸ਼ਹੀਦਾਂ ਨੂੰ ਅੱਜ ਤੁਸੀਂ ਯਾਦ ਕਰਦੇ ਪਏ ਹੋ, ਉਹਨਾਂ ਦੀ ਜਗ੍ਹਾ, ਉਹਨਾਂ ਦੇ ਸਥਾਨ ਕਿੱਥੇ ਨੇ, ਉਹਨਾਂ ਦੀ ਜਗ੍ਹਾ ਕਿੱਥੇ, ਉਹਨਾਂ ਦੀ ਹਿਸਟਰੀ ਕੀ ਹੈ, ਨਹੀਂ ਦੱਸਦੇ। ਸਿਰਫ ਨਾਮ ਪਤਾ ਹੁੰਦਾ, ਮੂਵੀਜ਼ ਦੇਖ ਲੈਂਦੇ ਆ, ਦੈਟਸ ਇਟ। ਪਹਿਲੀ ਪ੍ਰੋਬਲਮ ਤੇ ਆਉਂਦੀ ਹੈ। ਦੂਸਰੀ ਪ੍ਰੋਬਲਮ ਇਹ ਆਉਂਦੀ ਕਿ ਜਿਹੜੀ ਸਾਡੀ ਯੰਗ ਜਨਰੇਸ਼ਨ ਨਾ, ਅਸੀਂ ਉਹਨਾਂ ਨੂੰ ਲਿਟਰਲ ਐਜੂਕੇਸ਼ਨ ਦੇ ਵਿੱਚ ਲਾਇਆ ਹੋਇਆ ਕਿ ਤੁਸੀਂ ਡਾਕਟਰ ਬਣ ਜਾਓ, ਇੰਜੀਨੀਅਰ ਬਣ ਜਾਓ, ਇਹ ਕੁਝ ਕਰ ਲਓ, ਲੇਕਿਨ ਉਹਨਾਂ ਨੂੰ ਅਸੀਂ ਨਾ ਹੌਬੀਜ਼ ਦਿੱਤੀਆਂ, ਨਾ ਅਸੀਂ ਉਹਨਾਂ ਨੂੰ ਕੋਈ ਇਹੋ ਜਿਹੀ ਚੀਜ਼ ਦਿੱਤੀ ਕਿ ਜਿਹਨੂੰ ਉਹ ਫੋਲੋ ਕਰ ਸਕਣ, ਨਾ ਅਸੀਂ ਉਹਨਾਂ ਨੂੰ ਪੜ੍ਹਨ ਲਈ ਕੋਈ ਇਹੋ ਜਿਹੀ ਕਿਤਾਬ ਦਿੱਤੀ ਜਿਹਦੇ ਤੋਂ ਆਪਣੇ ਆਪ ਨੂੰ ਰਿਲੇਟ ਕਰ ਸਕਣ, ਨਾ ਹੀ ਅਸੀਂ ਉਹਨਾਂ ਨੂੰ ਦੱਸਣ ਵਾਸਤੇ ਤਿਆਰ ਹਾਂ, ਨਾ ਅਸੀਂ ਉਹਨਾਂ ਨੂੰ ਬਿਠਾ ਕੇ ਦੱਸਣਾ ਹੈ। ਔਰ ਅਗਰ ਉਹ ਇਹੋ ਜਿਹਾ ਕੁਝ ਕਰਨ ਦੀ ਕੋਸ਼ਿਸ਼ ਕਰਦੇ ਤਾਂ ਅਸੀਂ ਉਹਨਾਂ ਨੂੰ ਸਪੋਰਟ ਨਹੀਂ ਕਰਨਾ। ਸੋ ਆਈ ਥਿੰਕ ਦੇ ਨੀਡ ਟੂ ਕਮ, ਇਨਫੈਕਟ ਦੇ ਨੀਡ ਟੂ ਕਮ, ਔਰ ਉਹਨਾਂ ਨੂੰ ਆ ਕੇ ਇੱਥੇ ਇਸ ਚੀਜ਼ ਨੂੰ ਦੇਖਣਾ ਚਾਹੀਦਾ, ਸਮਝਣਾ ਚਾਹੀਦਾ ਕਿ ਸਾਡੀ ਹਿਸਟਰੀ, ਸਾਡਾ ਬੈਕਗਰਾਉਂਡ, ਸਾਡਾ ਜੜ, ਸਾਡਾ ਮੁੱਢ ਕੀ ਹੈ। ਅੱਜ ਤੁਸੀਂ ਦਸਤਾਰ ਬੰਨ੍ਹ ਲਈ, UK ਕੈਨੇਡਾ ਦੇ ਵਿੱਚ ਜਿੱਥੇ ਵੀ ਜਾਓਗੇ ਤੁਹਾਡੀ ਇੱਜ਼ਤ ਹੈ, ਤੁਹਾਡੀ ਰਿਸਪੈਕਟ ਹੈ, ਤੁਹਾਡਾ ਬਹੁਤ ਵੱਡਾ ਬਿਜ਼ਨਸ ਹੈ, ਲੇਕਿਨ ਤੁਸੀਂ ਇਹ ਨਹੀਂ ਭੁੱਲ ਸਕਦੇ ਕਿ ਨਨਕਾਣਾ ਸਾਹਿਬ ਤੁਹਾਡਾ, ਤੇ ਨਨਕਾਣਾ ਸਾਹਿਬ ਉਹ ਹੈ ਜਿੱਥੋਂ ਤੁਹਾਡਾ ਜਨਮ, ਬਾਬਾ ਜੀ ਦਾ ਜਨਮ ਇੱਥੋਂ ਹੈ, ਤੁਹਾਡਾ ਸਾਰਿਆਂ ਦਾ ਜਨਮ ਉੱਥੋਂ ਹੀ ਹੁੰਦਾ ਹੈ। ਫਿਰ ਇਟਸ ਇਕੁਅਲੀ ਇੰਪੋਰਟੈਂਟ ਫॉर ਦੋਜ਼ ਪੀਪਲ ਹੂ ਆਰ ਲਿਵਿੰਗ ਓਵਰ ਹੇਅਰ। ਦੇਖੋ ਫੰਕਸ਼ਨਲ ਗੁਰਦੁਆਰੇ ਸਾਡੇ ਕੋਲ ਮੌਜੂਦ ਨੇ 10, 12, 14, 15, 20, ਓਕੇ ਆਈ ਐਗਰੀ। ਫੰਕਸ਼ਨਲ ਗੁਰਦੁਆਰਾ ਤੁਸੀਂ ਜਾਓ, ਸਵੇਰੇ ਜਾਓ, ਸ਼ਾਮ ਨੂੰ ਜਾਓ, ਮੱਥਾ ਟੇਕੋ, ਅਰਦਾਸ ਕਰੋ, ਨਿਤਨੇਮ ਕਰੋ, ਗੁਰਬਾਣੀ ਪੜ੍ਹੋ, ਕੀਰਤਨ ਸੁਣੋ, ਦੈਟ ਇਜ਼ ਲਾਈਕ ਵੰਡਰਫੁਲ। ਬਟ ਯੂ ਕੈਨ ਨਾਟ ਡਿਨਾਈ ਕਿ ਇੱਥੇ ਹਿਸਟਰੀ ਹੈ, ਇੱਥੇ ਉਹ ਜੜ੍ਹਾਂ ਨੇ, ਇੱਥੇ ਉਹ ਮੁੱਢ ਨੇ, ਇੱਥੇ ਉਹ ਜਗ੍ਹਾ ਨੇ ਜਿੱਥੇ ਸਿੱਖ ਹਿਸਟਰੀ ਜੁੜੀ ਹੋਈ ਹੈ।